ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਹਾਰਦਿਕ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ। ਜਿਹੜੇ ਇਸ ਪ੍ਰੋਗਰਾਮ ਨੂੰ ਦੇਸ਼ਾਂ ਵਿਦੇਸ਼ਾਂ ਵਿੱਚ ਬੈਠ ਕੇ ਦੇਖਦੇ ਸੁਣ ਰਹੇ ਨੇ, ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ ਵਿੱਚ ਮੇਰੇ ਨਾਲ ਮੌਜੂਦ ਹਨ। ਆਓ ਨਾਲ ਮਿਲ ਕੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਮਿਹਰਬਾਨੀ ਜੀ ਡਾਕਟਰ ਸਾਹਿਬ। ਅੱਜ ਡੇਟ ਹੈਗੀ ਹੈ 12 ਅਗਸਤ 2016, 28 ਸਾਵਨ ਨਾਨਕਸ਼ਾਹੀ ਸੰਮਤ 548 ਦਾ ਦਿਨ ਹੈ। ਤੇ ਡਾਕਟਰ ਸਾਹਿਬ ਪ੍ਰੋਗਰਾਮ ਦੇ ਸ਼ੁਰੂ ਵਿੱਚ ਤੁਸੀਂ ਅੱਜ ਕਿਹੜੀਆਂ ਵਿਚਾਰ ਚਰਚਾਵਾਂ ਸਾਡੇ ਦਰਸ਼ਕਾਂ ਨਾਲ ਸਾਂਝੀਆਂ ਕਰਨ ਜਾ ਰਹੇ ਹੋ? ਕਿਉਂਕਿ ਅੱਜ ਇਸ ਹਫਤੇ ਦਾ ਅਖੀਰਲਾ ਪ੍ਰੋਗਰਾਮ ਹੈ ਔਰ ਆਮ ਤੌਰ ਤੇ ਅਸੀਂ ਕੋਈ ਨਾ ਕੋਈ ਇਤਿਹਾਸਕ ਟੌਪਿਕ ਪਿਕ ਕਰਦੇ ਜੀ। ਜਿਹੜਾ ਮੈਂ ਅੱਜ ਦੀ ਚਰਚਾ ਦੇ ਲਈ ਵਿਸ਼ਾ ਚੁਣਿਆ ਹੈ ਉਸ ਦੀ ਗੱਲ ਕਰਨ ਤੋਂ ਪਹਿਲਾਂ ਮੈਂ ਇਹ ਸੂਚਨਾ ਦੇਣੀ ਚਾਹੁੰਦਾ ਕਿ ਆਉਂਦੇ ਐਤਵਾਰ ਗੁਰਦੁਆਰਾ ਸਾਹਿਬ ਰਿਚਮੰਡ ਹਿੱਲ ਕਲਚਰਲ ਸੁਸਾਇਟੀ ਨਿਊਯਾਰਕ 'ਚ ਸ਼ਹੀਦਾਂ ਦੀ ਯਾਦ ਵਿੱਚ ਸਮਾਗਮ ਹੋ ਰਿਹਾ ਜੀ। ਔਰ ਇਸ ਸਮਾਗਮ ਦਾ ਪ੍ਰਬੰਧ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਸੰਤ ਬਾਬਾ ਪ੍ਰੇਮ ਸਿੰਘ ਪੰਥਕ ਸੁਸਾਇਟੀ ਯੂਨਾਈਟਿਡ ਸਟੇਟਸ ਤੇ ਰਿਚਮੰਡ ਹਿੱਲ ਦੀ ਮੈਨੇਜਮੈਂਟ ਦੇ ਸਹਿਯੋਗ ਨਾਲ ਕੀਤਾ ਜਾ ਰਿਹਾ ਜੀ। ਔਰ ਇਸ ਪ੍ਰੋਗਰਾਮ ਦੇ ਵਿੱਚ ਜਿੱਥੇ ਅੱਜ ਅਖੰਡ ਪਾਠ ਸਾਹਿਬ ਦੀ ਆਰੰਭਤਾ ਹੋਈ ਹੈ ਔਰ ਇਸ ਪ੍ਰੋਗਰਾਮ ਨੂੰ ਟੀਵੀ 84 ਵੱਲੋਂ ਲਾਈਵ ਕਵਰ ਕੀਤਾ ਜਾਏਗਾ 12 ਵਜੇ ਤੋਂ 3 ਵਜੇ ਤੱਕ ਜੀ। ਔਰ ਇਸ ਦੇ ਵਿੱਚ ਮੈਂ ਵੀ ਸ਼ਮੂਲੀਅਤ ਕਰਾਂਗਾ ਔਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਕਨਵੀਨਰ ਅਮਰੀਕਾ ਦੇ ਸਰਦਾਰ ਬੂਟਾ ਸਿੰਘ ਖੜੌਤ ਵੀ ਮੁੱਖ ਬੁਲਾਰਿਆਂ ਦੇ ਵਿੱਚ ਸ਼ਾਮਲ ਹੋਣਗੇ ਜੀ। ਸੋ ਅਸੀਂ ਸਮੂਹ ਸਿੱਖ ਸੰਗਤਾਂ ਨੂੰ ਜਿਹੜੀਆਂ ਟਰਾਈ ਸਟੇਟ ਦੇ ਵਿੱਚ ਨੇ ਜਿਹਨਾਂ ਦੇ ਲਈ ਆ ਸਕਣਾ ਸੌਖਾ ਹੈ ਇਹ ਬੇਨਤੀ ਕਰਾਂਗੇ ਕਿ ਜ਼ਰੂਰ ਇਹਦੇ 'ਚ ਸ਼ਮੂਲੀਅਤ ਕਰਨ। ਹਾਲਾਂਕਿ ਬਹੁਤ ਵਾਰੇ ਹੁੰਦਾ ਹੈ ਕਿ ਸਮਾਗਮ ਤਾਂ ਰੂਟੀਨ 'ਚ ਹੁੰਦੇ ਨੇ, ਗੁਰਪੁਰਬ ਵੀ ਹੁੰਦੇ ਨੇ, ਸਾਰੇ ਗੁਰਦੁਆਰੇ ਸੈਲੀਬ੍ਰੇਟ ਕਰਦੇ ਨੇ, ਪਰ ਜਦੋਂ ਅਸੀਂ ਮੌਜੂਦਾ ਸੰਘਰਸ਼ ਦੇ ਸ਼ਹੀਦਾਂ ਦੀ ਗੱਲ ਕਰਦੇ, ਖਾਲਿਸਤਾਨ ਦੇ ਸ਼ਹੀਦਾਂ ਦੀ, ਤੇ ਫਿਰ ਇਹ ਅਹਿਮ ਜਿਹੜਾ ਵਿਸ਼ਾ ਹੁੰਦਾ ਹੈ ਔਰ ਇਹਦੇ ਲਈ ਇਹ ਜ਼ਰੂਰੀ ਵੀ ਹੁੰਦਾ ਹੈ ਕਿ ਚਲੋ ਜਿਹੜੀਆਂ ਗੁਰਦੁਆਰਾ ਮੈਨੇਜਮੈਂਟਸ ਉੱਦਮ ਕਰਦੀਆਂ, ਜਿਹੜੀਆਂ ਸਿੱਖ ਸੰਸਥਾਵਾਂ ਉੱਦਮ ਕਰਦੀਆਂ, ਸੋ ਉਹਨਾਂ ਦੇ ਵਿੱਚ ਜੇ ਵੱਡੀ ਸ਼ਮੂਲੀਅਤ ਹੁੰਦੀ ਹੈ, ਇੱਕ ਤਾਂ ਸ਼ਹੀਦਾਂ ਦੇ ਡੁੱਲੇ ਖੂਨ ਦਾ ਸੁਨੇਹਾ ਅੱਗੇ ਜਾਂਦਾ ਜੀ। ਦੂਸਰਾ ਬਾਕੀ ਗੁਰਦੁਆਰਾ ਮੈਨੇਜਮੈਂਟਸ ਨੂੰ ਵੀ ਇਸ ਗੱਲ ਦੇ ਲਈ ਉਤਸ਼ਾਹ ਮਿਲਦਾ ਹੈ ਕਿ ਸਿਰਫ ਬੀਤੇ ਦੀ ਗੱਲ ਕਰਨਾ ਕਾਫੀ ਨਹੀਂ ਹੈ, ਜੋ ਅੱਜ ਸਾਡੇ ਸਾਹਮਣੇ ਹੈ ਇਸ ਨੂੰ ਅਸੀਂ ਜਿਹੜਾ ਵੀ ਔਨ ਕਰੀਏ। ਔਰ ਥਰਡਲੀ ਦੁਸ਼ਮਣ ਨੂੰ ਵੀ ਇਹ ਮੈਸੇਜ ਆਉਂਦਾ, ਜਿਹੜੀ ਭਾਰਤੀ ਹਕੂਮਤ ਉਹਨਾਂ ਦੇ ਦੇਸ਼ ਵਿਦੇਸ਼ ਵਿਚਲੇ ਦੁਮਛੱਲੇ ਲਗਾਤਾਰਤਾ ਨਾਲ ਬੀਤੇ ਨੂੰ ਭੁੱਲ ਜਾਓ ਦੀ ਗੱਲ ਕਹਿੰਦੇ ਨੇ, ਤੇ ਜਦੋਂ ਅਸੀਂ ਬੀਤੇ ਦੇ ਜਿਹੜੇ ਪਿਛਲੇ 3 ਦਹਾਕਿਆਂ ਦੇ ਸਾਡੇ ਯੋਧੇ ਨੇ, ਸਿੰਘ ਸਿੰਘਣੀਆਂ, ਉਹਨਾਂ ਨੂੰ ਅਸੀਂ ਯਾਦ ਕਰਦੇ ਤੇ ਦੁਸ਼ਮਣ ਨੂੰ ਵੀ ਇਹ ਸੁਣਿਆ ਜਾਂਦਾ ਹੈ ਕਿ ਜਿਹੜੀ ਲੈਗੇਸੀ ਹੈ ਸ਼ਹੀਦਾਂ ਦੀ, ਜਿਸ ਨੂੰ ਅਕਸਰ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਾਂ ਵਾਲੇ ਇਹ ਕਿਹਾ ਕਰਦੇ ਸਨ ਕਿ ਖਾਲਸਾ ਜੀ ਸ਼ਹੀਦਾਂ ਦੇ ਖੂਨ ਦਾ ਹੱਕ ਲੈਣੇ। ਸੋ ਜਦੋਂ ਅਸੀਂ ਸ਼ਹੀਦਾਂ ਨੂੰ ਯਾਦ ਕਰਦੇ ਹਾਂ ਫਿਰ ਜ਼ਾਹਰ ਹੈ ਕਿ ਇਹ ਵੀ ਗੱਲ ਸਾਹਮਣੇ ਹੁੰਦੀ ਹੈ ਕਿ ਭਾਈ ਇਹਨਾਂ ਦੇ ਖੂਨ ਦਾ ਹੱਕ ਲੈਣਾ ਹੈ, ਡੁੱਲੇ ਖੂਨ ਦਾ, ਤੇ ਖੂਨ ਦਾ ਹੱਕ ਖਾਲਿਸਤਾਨ ਦੀ ਪ੍ਰਾਪਤੀ ਨਾਲ ਹੀ ਜੁੜਿਆ ਹੋਇਆ। ਸੋ ਅਸੀਂ ਇਹ ਬੇਨਤੀ ਕਰਾਂਗੇ ਕਿ ਇਸ ਸਮਾਗਮ ਦੇ ਵਿੱਚ ਵੱਧ ਚੜ ਕੇ ਸ਼ਮੂਲੀਅਤ ਕੀਤੀ ਜਾਏ। ਦੂਸਰਾ, ਜਿਵੇਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਬੇਅਦਬੀ ਦੀਆਂ ਘਟਨਾਵਾਂ ਲਗਾਤਾਰਤਾ ਦੇ ਨਾਲ ਪੰਜਾਬ ਦੇ ਵਿੱਚ, ਇੱਥੇ ਅਸੀਂ ਕੱਲ ਜ਼ਿਕਰ ਕੀਤਾ ਸੀ ਕਿ ਕਿਵੇਂ ਯੂਨੀਅਨ ਸਿਟੀ ਪਾਰਕ ਦੇ ਵਿੱਚ ਸੁਖਮਣੀ ਸਾਹਿਬ ਦਾ ਗੁਟਕੇ ਦੇ ਜਿਹੜੇ ਪਵਿੱਤਰ ਪੰਨੇ ਨੇ ਉਹਨਾਂ ਨੂੰ ਬੇਅਦਬ ਕੀਤਾ ਗਿਆ ਜੀ ਜੀ। ਇਸ ਇਸ਼ੂ ਨੂੰ ਕਾਫੀ ਹਾਈ ਲੈਵਲ ਤੇ ਚੁੱਕਿਆ ਗਿਆ। ਅੱਜ ਹੀ ਕੋਆਰਡੀਨੇਟਰ ਡਾਕਟਰ ਵਿਤਪਾਲ ਸਿੰਘ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦੱਸ ਰਹੇ ਸੀ ਕਿ ਸਿੱਖ ਕਾਕਸ ਦੇ ਮੈਂਬਰ ਜਿਹੜੇ ਕਿ ਉਸ ਇਲਾਕੇ ਤੋਂ ਕਾਂਗਰਸਮੈਨ ਨੇ, ਉਹਨਾਂ ਨੇ ਵੀ ਚਿੱਠੀ ਲਿਖੀ ਹੈ ਸਿਟੀ ਮੇਅਰ ਨੂੰ ਔਰ ਕਮਿਊਨਿਟੀ ਜਿਹੜੀ ਹੈ ਇਸ ਨੂੰ ਇੱਕ ਕਲੈਕਟਿਵ, ਜਿਹਨੂੰ ਲਾ ਸੂਟ ਕਹਿੰਦੇ ਨੇ, ਕਲਾਸ ਲਾ ਸੂਟ ਟੈਕਨੀਕਲ ਵਰਡ ਜੀ, ਉਹ ਇਸ ਦੇ ਉੱਤੇ ਕੰਮ ਕਰ ਰਹੇ ਨੇ। ਸ਼ਾਇਦ ਪ੍ਰਾਈਵੇਟ ਡਿਟੈਕਟਿਵ ਵੀ ਹਾਇਰ ਕਰ ਰਹੇ ਨੇ, ਪੁਲਿਸ ਵੀ ਮੁਸਤੈਦੀ ਦੇ ਨਾਲ ਇਸ ਤੇ ਕੰਮ ਕਰ ਰਹੀ ਹੈ। ਪਰ ਜਿਵੇਂ ਅੱਜ ਦੀ ਖਬਰ ਹੈ ਕਿ ਜਗਰਾਵਾਂ ਦੇ ਵਿੱਚ ਕਿਵੇਂ ਇੱਕ ਚੱਲਦੀ ਬੱਸ ਦੇ ਵਿੱਚ ਗੁਟਕਾ ਸਾਹਿਬ ਦੀ ਬੇਅਦਬੀ ਜਿਹੜੀ ਹੈ ਇੱਕ ਨੇ ਕੀਤੀ, ਉਹ ਪਾੜ ਕੇ ਉਸ ਦੇ ਪਵਿੱਤਰ ਪੰਨੇ ਜਿਹੜੇ ਨੇ ਉਹ ਸੁੱਟਦਾ ਗਿਆ ਔਰ ਜਦੋਂ ਉਹਨੂੰ ਕਨਫਰੰਟ ਕੀਤਾ ਗਿਆ ਔਰ ਬੇਸ਼ੱਕ ਉਹ ਪੁਲਿਸ ਹਿਰਾਸਤ ਦੇ ਵਿੱਚ ਹੈ, ਲੇਕਿਨ ਕੁੱਲ ਮਿਲਾ ਕੇ ਜਦੋਂ ਅਸੀਂ ਦੇਖਦੇ ਹਾਂ ਕੱਲ ਦੇ ਸੈਗਮੈਂਟ 'ਚ ਜਦੋਂ ਅਸੀਂ ਇਹ ਜ਼ਿਕਰ ਕੀਤਾ ਸੀ ਕਿ ਵੀ ਇਹ ਕਾਰਾ ਜਿਹੜਾ ਹੈ ਭਾਰਤੀ ਏਜੰਸੀਆਂ ਦਾ ਇੱਥੇ
ਤੇ ਜੇ ਹੁਣ ਪਹਿਲਾਂ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀ ਬੇਅਦਬੀ ਦਾ ਸਿਲਸਿਲਾ ਸੀ, ਹੁਣ ਗੁਟਕਿਆਂ ਦੇ ਨਾਲ ਸ਼ੁਰੂ ਹੋ ਗਿਆ। ਸੋ ਇਹਨਾਂ ਨੂੰ ਹਾਲਾਂਕਿ ਇਹ ਵੀ ਦੱਸਿਆ ਗਿਆ ਵੀ ਉਹ ਇਵੇਂ ਐਕਟ ਕਰ ਰਿਹਾ ਜਿਵੇਂ ਉਹਦਾ ਦਿਮਾਗ ਖਰਾਬ ਹੋਏ, ਪਰ ਇਹ ਦਿਮਾਗ ਖਰਾਬ ਨਹੀਂ ਹੈ। ਇਹ ਏਜੰਸੀਆਂ ਦੀ ਇੱਕ ਬੜੀ ਗਿਣੀ ਮਿੱਥੀ ਸਾਜ਼ਿਸ਼ ਦੇ ਤਹਿਤ ਉਹ ਇਸ ਮੁੱਦੇ ਨੂੰ ਜਿਹੜਾ ਉਹ ਅਲਾਈਵ ਰੱਖ ਰਹੇ ਨੇ, ਤਾਂ ਕਿ ਸਾਡਾ ਫੇਥ, ਸਾਡਾ ਵਿਸ਼ਵਾਸ ਗੁਰੂ ਦੇ ਉੱਤੇ, ਜਾਗਤ ਜੋਤ ਗੁਰਬਾਣੀ ਦੇ ਉੱਤੇ, ਕਿਉਂਕਿ ਹੌਲੀ ਜਦੋਂ ਇੰਨੀ ਫ੍ਰੀਕੁਐਂਸੀ ਨਾਲ ਘਟਨਾਵਾਂ ਹੋਣ ਲੱਗ ਜਾਂਦੀਆਂ ਨੇ ਫਿਰ ਰਿਐਕਸ਼ਨ ਵੀ ਬੰਦ ਹੋ ਜਾਂਦਾ ਹੈ, ਫਿਰ ਇੱਕ ਖੇਲ ਜਿਹੀ ਬਣ ਜਾਂਦੀ ਹੈ। ਸੋ ਇਹ ਅਸੀਂ ਸਮਝਦੇ ਹਾਂ ਕਿ ਵੀ ਇਸ ਜਿਹੜੀ ਸਾਡੀ ਕੱਲ ਦੀ ਆਬਜ਼ਰਵੇਸ਼ਨ ਸੀ ਕਿ ਕਿਵੇਂ ਇਸ ਦਾ ਫਾਇਦਾ ਕਿਹਨੂੰ ਹੋ ਸਕਦਾ ਔਰ ਕੌਣ ਨੇ ਜਿਨ੍ਹਾਂ ਨੇ ਬਾਹਰ ਲਿਆ ਕੇ ਇਸ ਕਿਸਮ ਦੀ ਜਿਹੜੀ ਇਹ ਘਟਨਾ ਕੀਤੀ ਹੈ। ਸੋ ਅੱਜ ਜਗਰਾਵਾਂ ਵਾਲੀ ਘਟਨਾ ਵੀ ਇਸ ਦੇ ਨਾਲ ਜੇ ਅਸੀਂ ਜੋੜ ਕੇ ਦੇਖਦੇ ਹਾਂ ਤੇ ਇਹ ਨੈਟਵਰਕ ਜਿਹੜਾ ਇਹਨਾਂ ਦਾ ਖੁਫੀਆ ਤੰਤਰ ਦਾ, ਭਾਰਤੀ ਏਜੰਸੀਆਂ ਦਾ, ਇਹ ਪੂਰੀ ਤਰ੍ਹਾਂ ਜਿਹੜਾ ਉਹ ਐਕਟਿਵ ਹੈ ਜੀ। ਅੱਜ ਮੈਂ ਕਿਉਂਕਿ ਇਤਿਹਾਸਿਕ ਪਰਿਖੇਪ ਦੇ ਵਿੱਚ, ਕਿਉਂਕਿ ਦਲਿਤ ਇਸ਼ੂ ਅੱਜ ਕੱਲ ਬੜਾ ਮੇਜਰ ਜਿਹੜਾ ਹੈ ਫਰੰਟ ਬਰਨਰ ਤੇ ਹੈ, ਔਰ ਕੱਲ ਦੇ ਸਾਡੇ 9:30 ਤੋਂ 10 ਦੇ ਪ੍ਰੋਗਰਾਮ 'ਚ ਜਿਹੜਾ ਡਾਕਟਰ ਧਰਮਵੀਰ ਗਾਂਧੀ ਜਿਹੜੇ ਮੈਂਬਰ ਪਾਰਲੀਮੈਂਟ ਨੇ ਪਟਿਆਲੇ ਤੋਂ, ਜਿਸ ਤਰੀਕੇ ਨਾਲ ਉਹਨਾਂ ਨੇ ਆਰਟੀਕੂਲੇਟ ਕੀਤਾ ਇਸ ਇਸ਼ੂ ਨੂੰ, ਕਿਉਂਕਿ ਇਸ ਵੀਰਵਾਰ ਹੀ 2 ਦਿਨ ਪਿਛਲੇ ਕੱਲ ਸੀ ਵੀਰਵਾਰ, ਭਾਰਤੀ ਪਾਰਲੀਮੈਂਟ ਦੇ ਵਿੱਚ ਵੀ ਇਸ ਮੁੱਦੇ ਤੇ ਬਹਿਸ ਹੋਈ ਔਰ ਮੈਂ ਉਹਦਾ ਜ਼ਿਕਰ ਬਾਅਦ ਚ ਕਰਦਾ। ਔਰ ਉਸ ਪਾਰਲੀਮੈਂਟ ਦੇ ਵਿੱਚ ਵੀ ਡਾਕਟਰ ਗਾਂਧੀ ਨੇ ਬੜੀ ਜਿਹੜੀ ਹੈ ਫਰਵਰ ਦੇ ਨਾਲ, ਬੜੀ ਜਿਹਨੂੰ ਇਮਾਨਦਾਰੀ ਦੇ ਨਾਲ ਜਿਹੜਾ ਕੇਸ ਪ੍ਰੈਜ਼ੈਂਟ ਕੀਤਾ ਹੈ। ਉਹ ਜਦੋਂ ਇਹ TV 84 ਦਾ ਇੰਟਰਵਿਊ ਅੱਜ ਅਪਲੋਡ ਹੋਏਗਾ, ਜਿਨ੍ਹਾਂ ਨੇ ਲਾਈਵ ਨਹੀਂ ਦੇਖਿਆ ਉਹ ਦੇਖ ਸਕਦੇ ਨੇ ਕਿ ਵੀ ਕਿਵੇਂ ਬਾਈ ਕਨਵਿਕਸ਼ਨ ਡਾਕਟਰ ਧਰਮਵੀਰ ਗਾਂਧੀ ਦਾ ਇਹ ਕਹਿਣਾ ਸੀ ਕਿ ਜਿਹੜਾ ਜਦੋਂ ਤੱਕ ਇਹ ਹਿੰਦੂ ਵੇਦ ਔਰ ਮਨੂ ਸਮ੍ਰਿਤੀ ਔਰ ਦੂਸਰਾ ਇਹ ਕਾਇਮ ਨੇ, ਉਦੋਂ ਤੱਕ ਇਹ ਦਲਿਤਾਂ ਦੇ ਖਿਲਾਫ ਵਿਤਕਰਾ ਖਤਮ ਨਹੀਂ ਹੋ ਸਕਦਾ, ਕਿ ਇਹ ਸੋਰਸ ਹੈ ਜਿਸ ਨੂੰ ਖਤਮ ਕਰਨ ਦੀ ਲੋੜ ਹੈ। ਔਰ ਇਸੇ ਤਰ੍ਹਾਂ ਉਹਨਾਂ ਨੇ ਕਿਹਾ ਵੀ ਹਿੰਦੂ ਰਿਹਾ ਦਲਿਤਾਂ ਦਾ ਗੁਜ਼ਾਰਾ ਨਹੀਂ ਹੋਣਾ, ਇਹ ਛੱਡਣ। ਫਿਰ ਉਹਨੇ ਸਿੱਖ ਧਰਮ ਬਾਰੇ ਵੀ ਉਹਨਾਂ ਨੇ ਕਿਹਾ ਕਿ ਵੀ ਸਿੱਖ ਧਰਮ ਤਾਂ ਆਇਆ ਹੀ ਇਸ ਗੱਲ ਲਈ ਸੀ ਕਿ ਇਹਨਾਂ ਨੂੰ ਐਮਪਾਵਰ ਕੀਤਾ ਜਾਏ, ਪਰ ਅੱਜ ਸਿੱਖ ਧਰਮ ਵੀ ਪੂਰੀ ਤਰ੍ਹਾਂ ਮਨੂਵਾਦ ਦੇ ਦਾਇਰੇ ਦੇ ਵਿੱਚ ਗਿਰ ਕੇ ਉਹੀ ਜ਼ਾਤ ਪਾਤ, ਉਹੀ ਸਿਸਟਮ। ਸੋ ਇਸ ਗੱਲ ਨੂੰ ਜਦੋਂ ਮੈਂ ਉਸ ਇੰਟਰਵਿਊ ਨੂੰ ਵਾਚ ਵੀ ਕੀਤਾ ਔਰ ਇਸ ਇਸ਼ੂ ਦੇ ਉੱਤੇ ਵੀ ਇਹ ਆਲਰੇਡੀ ਅਪਲੋਡ ਹੋ ਗਿਆ, ਚਲੋ ਬਹੁਤ ਚੰਗੀ ਗੱਲ ਹੈ। ਔਰ ਇਸ ਦੇ ਨਾਲ ਅਸੀਂ ਦੇਖਦੇ ਹਾਂ ਕਿ ਵੀ ਮੈਂ ਡਾਕਟਰ BR ਅੰਬੇਦਕਰ ਜਿਹੜੇ ਇਸ ਇਸ਼ੂ ਦੇ ਉੱਤੇ ਅਥਾਰਟੀ ਰਹੇ ਨੇ, 1948 ਦੇ ਵਿੱਚ ਉਹਨਾਂ ਨੇ ਇੱਕ ਪੁਸਤਕ ਲਿਖੀ ਸੀ, The Untouchables, Who Were They and Why They Became Untouchables। ਅਛੂਤ, ਕਿ ਅਛੂਤ ਕੌਣ ਨੇ ਔਰ ਉਹ ਕਿਵੇਂ ਅਛੂਤ ਬਣੇ 1948 ਚ। ਉਸ ਕਿਤਾਬ ਦੇ ਕੁਝ ਜਿਹੜੇ ਅੰਸ਼ ਨੇ ਉਹਨੂੰ ਮੈਂ ਅੱਜ ਦੀ ਚਰਚਾ 'ਚ ਲਿਆਵਾਂਗਾ। ਪਰ ਉਸ ਤੋਂ ਪਹਿਲਾਂ ਮੈਂ ਹੁਣ ਬੇਸ਼ੱਕ ਪਾਰਲੀਮੈਂਟ ਦੇ ਵਿੱਚ ਇਸ ਦੇ ਉੱਤੇ ਪੂਰਾ ਵਕਤ ਰੱਖਿਆ ਸੀ ਕਿ ਵੀ ਡਿਸਕਸ਼ਨ ਹੋਏਗੀ, ਪਰ ਤੁਸੀਂ ਦੇਖੋ ਕਿਸ ਹੱਦ ਤੱਕ ਨਿਗਾਰ ਹੈ ਜਾਂ ਈਵਨ ਦਲਿਤਾਂ ਵੱਲ ਪਿੱਠ ਹੈ ਲਾਅ ਮੇਕਰਸ ਦੀ ਵੀ। ਆਮ ਲੋਕਾਂ ਦੇ ਵਿੱਚ ਮਨੂਵਾਦ ਦੀ ਗੱਲ ਹੈ, ਅੱਜ ਜੋ ਹੋ ਰਿਹਾ, ਕਿਸ ਕਿਸਮ ਦੀਆਂ ਘਟਨਾਵਾਂ ਵਾਪਰ ਰਹੀਆਂ ਨੇ। ਔਰ ਅੱਜ ਦੀ ਇਸ ਵਿਚਾਰ ਚਰਚਾ ਲਈ ਜਦੋਂ ਮੈਂ ਟੌਪਿਕ ਦੀ ਚੋਣ ਕੀਤੀ ਤੇ 2 ਖਬਰਾਂ ਮੇਰੀਆਂ ਅੱਖਾਂ ਸਾਹਮਣੇ ਗੁਜ਼ਰੀਆਂ, ਜਿਨ੍ਹਾਂ ਦਾ ਮੈਂ ਪਹਿਲਾਂ ਜ਼ਿਕਰ ਕਰਦੇ। ਪਹਿਲੀ ਖਬਰ ਹੈ, ਉੱਤਰ ਪ੍ਰਦੇਸ਼ ਯੂਥ caught for the theft is killed when he says he is Dalit। ਕਿ ਵੀ ਉੱਤਰ ਪ੍ਰਦੇਸ਼ ਦੇ ਵਿੱਚ, ਲੰਬੀ ਖਬਰ ਹੈ, ਮੈਂ ਤਾਂ according to FIR, after they caught hold of the victim Avnish, the accused asked him his caste. When he told them he is Dalit, the men allegedly beat him and hit him on the head with a stick where he died। ਕਿ ਵੀ ਕੋਈ ਘੜੀਆ ਹੀ ਚੋਰੀ ਕਰਦਾ, ਕੋਈ ਨੌਜਵਾਨ ਫੜਿਆ ਗਿਆ, ਉਹਨੂੰ ਫੜਿਆ, ਉਹਨਾਂ ਨੇ ਪੁੱਛਿਆ ਕੌਣ, ਉਹਨੇ ਕਿਹਾ ਜੀ ਮੈਂ ਦਲਿਤ ਹਾਂ, ਔਰ ਉਹਨੂੰ ਮਾਰਨਾ ਸ਼ੁਰੂ ਕਰਤਾ, ਕੁੱਟ ਕੇ ਮਾਰ ਦਿੱਤਾ ਹੈ। ਇਹ ਯੂਪੀ ਦੀ ਖਬਰ ਹੈ ਅੱਜ ਦੀ। ਔਰ ਇੱਕ ਖਬਰ ਮੱਧ ਪ੍ਰਦੇਸ਼ ਤੋਂ ਹੈ, ਜਿੱਥੇ ਕਿ BJP ਦੀ ਸਰਕਾਰ ਹੈ, ਯੂਪੀ ਦੇ ਵਿੱਚ ਸਮਾਜਵਾਦੀ ਪਾਰਟੀ ਦੀ ਸਰਕਾਰ ਹੈ। Denied access to crematorium, ਦਲਿਤ ਵੂਮਨਸ ਲਾਸਟ ਰਾਈਟਸ ਹੈਲਡ ਇਨ ਫਰੰਟ ਆਫ ਦਾ ਹਾਊਸ। ਇਹ ਇੱਕ ਦਲਿਤ ਲੇਡੀ ਮੱਧ ਪ੍ਰਦੇਸ਼ ਦੀ ਜਿਹੜੀ ਹੈ ਸੰਗੀਤਾ ਨਾਂ ਦੀ, 28 ਸਾਲਾਂ ਦੀ, ਇਸ ਦੀ ਡੈਥ ਹੋਈ। ਸੰਗੀਤਾ 28 ਵਾਸ ਸਟੇਇੰਗ ਵਿਦ ਹਰ ਹਸਬੈਂਡ ਬਬਲੂ ਮਹੌਰ ਇਨ ਗੁਜਰਾਤ। ਹੁਣ ਇਹ ਗੁਜਰਾਤ 'ਚ ਠਹਿਰੀ ਹੋਈ ਸੀ ਆਪਣੇ ਪਤੀ ਦੇ ਨਾਲ। ਵੈਨ ਸ਼ੀ ਪਾਸਡ ਅਵੇ ਔਨ ਦਾ ਇੰਟਰਵੀਨਿੰਗ ਨਾਈਟ ਆਫ 8 and 9 August, Babru brought the body to his ancestral town Prashar Ki Gadi in Morena district on Tuesday। ਇਹ ਪ੍ਰਾਸ਼ਰ ਕੀ ਗੜੀ
ਮੱਧ ਪ੍ਰਦੇਸ਼ ਦੇ ਵਿੱਚ ਹੈ। ਹੁਣੇ ਆਪਣੇ ਜਿਹੜਾ ਗੁਜਰਾਤ ਦੇ ਵਿੱਚ ਡੈਥ ਹੋਈ, ਉਹ ਡੈਡ ਬੋਡੀ ਲੈ ਕੇ ਆਇਆ। However, the locally dominant caste didn't allow him to perform last rites in the crematorium ground. ਉਹਨਾਂ ਨੇ ਕਿਹਾ ਵੀ ਨਹੀਂ, ਤੂੰ ਸ਼ਮਸ਼ਾਨ ਘਾਟ ਦੇ ਵਿੱਚ ਇਹਦਾ ਨਹੀਂ ਸੰਸਕਾਰ ਕਰ ਸਕਦਾ, ਇਹ ਤੁਹਾਡੇ ਸ਼ੂਦਰਾਂ ਲਈ ਨਹੀਂ। ਫਿਰ ਉਹਨੇ ਕਿਹਾ ਕਿ ਵੀ ਕੋਈ ਖੇਤ ਦੇ ਵਿੱਚ ਕੋਈ ਵਿਹਲੀ ਥਾਂ ਜਿੱਥੇ ਹੈ ਕਿ ਵੀ ਜਿੱਥੇ ਉਹਦੀ ਚਖਾ ਬਣਾਈ ਜਾ ਸਕੇ। We requested everybody, but no one relented. Finally, we decided to perform last rites in front of our own house. ਉਹਨੇ ਕਿਹਾ ਜੀ ਫਿਰ ਉਹ ਵੀ ਸਾਨੂੰ ਕੋਈ ਪਿੰਡ ਵਾਲਾ ਦੇਣ ਨੂੰ ਤਿਆਰ। ਇਹ ਉਹਨਾਂ ਦਾ ਜੱਦੀ ਪਿੰਡ ਹੈ, ਜਿਸ ਪਿੰਡ ਦੇ ਵਿੱਚ ਸ਼ਮਸ਼ਾਨ ਘਾਟ 'ਚ ਉਹ ਸੰਸਕਾਰ ਨਹੀਂ ਕਰ ਸਕਦੇ, ਉਹਨਾਂ ਨੂੰ ਗਰਾਊਂਡ ਨਹੀਂ। ਫਿਰ ਉਹਨਾਂ ਨੇ ਕਿਹਾ ਵੀ ਸਾਡੇ ਕੋਲ ਕੋਈ ਚੋਇਸ ਨਹੀਂ ਸੀ ਕਿ ਅਸੀਂ ਆਪਣੇ ਘਰ ਦੇ ਸਾਹਮਣੇ ਹੀ ਚਖਾ ਬਣਾਈ ਔਰ ਉਸ ਦਾ ਸੰਸਕਾਰ ਕੀਤਾ। ਹੁਣ ਇਹ ਦੋਨੋਂ ਔਰ ਇਸ ਕਿਸਮ ਦੀਆਂ ਘਟਨਾਵਾਂ ਕਿੰਨੀਆਂ ਹੋ ਰਹੀਆਂ ਨੇ, ਕਿੰਨੀਆਂ ਰਿਕਾਰਡ ਹੁੰਦੀਆਂ ਨੇ। ਔਰ ਮੈਂ ਇਹ ਫਿਗਰ, ਕਿਉਂਕਿ ਜਦੋਂ ਵੀਰਵਾਰ ਇਹ ਡਿਬੇਟ ਹੋਈ ਪਾਰਲੀਮੈਂਟ ਦੇ ਵਿੱਚ, ਪਹਿਲਾਂ ਤਾਂ ਡਿਬੇਟ ਦਾ ਤੁਸੀਂ ਹਾਲ ਦੇਖੋ ਵੀ ਕਿਸ ਕਦਰ ਦਲਿਤਾਂ ਦੀ ਸਥਿਤੀ ਬਾਰੇ ਇਹ ਲਾਅ ਮੇਕਰ ਜਿਹੜੇ ਨੇ ਇਹਨਾਂ ਨੂੰ ਕੋਈ ਪਰਵਾਹ ਨਹੀਂ ਹੈ ਕਿ ਅੰਦਰ ਵਿਚਾਰ ਚਰਚਾ ਵੇਲੇ 15% ਜਿਹੜੇ ਮੈਂਬਰ ਨੇ ਉਹ ਵੀ ਮੌਜੂਦ ਨਹੀਂ ਸੀ। ਕੋਰਮ ਹੀ ਪੂਰਾ ਨਹੀਂ ਹੋਇਆ। ਹੁਣ ਕੋਰਮ ਪੂਰਾ ਹੁੰਦਾ ਹੈ ਜੇ 15% ਗਿਣਤੀ ਹੋਏ, ਔਰ ਕੁੱਲ ਜਿਹੜੇ ਅੰਦਰ ਸੀ 70 ਮੈਂਬਰ ਜਦੋਂ ਬੈਠੇ ਤੇ ਕੋਰਮ ਪੂਰਾ ਹੋਇਆ। ਹੁਣ ਤੁਸੀਂ ਦੇਖ ਲਓ ਵੀ ਕਿੰਨੇ ਉਹਨਾਂ ਦੇ 500 ਸਮਥਿੰਗ ਨੰਬਰ ਹੈਗੇ ਤੇ 15% ਬਣਦੇ ਨੇ ਉਹਦੇ 70। ਕੋਰਮ ਵੀ ਪੂਰਾ ਨਹੀਂ ਸੀ ਵਿਚਾਰ ਚਰਚਾ ਦੇ ਲਈ, ਔਰ ਸਿਰਫ 70 ਮੈਂਬਰ ਅੰਦਰ ਮੌਜੂਦ ਸੀ। ਉਹਨਾਂ ਦੇ ਵਿੱਚ ਵੀ ਆਪੋਜੀਸ਼ਨ ਦੇ 38 ਮੈਂਬਰ ਸੀ। ਹੁਣ 32 ਮੈਂਬਰ ਰੂਲਿੰਗ ਵਾਲਿਆਂ ਦੇ ਬੈਠੇ ਨੇ, ਸਾਰੇ ਉਹਨਾਂ ਚੋਂ ਜਿਨ੍ਹਾਂ ਦੀ ਸਰਕਾਰ ਹੈ ਤੇ ਈਵਨ ਕਾਂਗਰਸ ਦਾ ਰਾਹੁਲ ਗਾਂਧੀ ਨਹੀਂ ਹੈ, ਸੋਨੀਆ ਤਾਂ ਬਿਮਾਰ ਹੈ, ਹੋਰ ਕੋਈ ਲੀਡਰ ਨਹੀਂ ਹੈ। ਔਰ ਇਸ ਸਾਰੇ ਚੋਂ ਤੇਲਗੂ ਦੇਸ਼ਮ ਪਾਰਟੀ ਦੇ ਇੱਕ MP ਨੇ ਜਿਹਨੇ ਵਿਚਾਰ ਚਰਚਾ 'ਚ ਹਿੱਸਾ ਲਿਆ, ਉਹਨੇ ਕਿਹਾ ਕਿ ਕੀ ਦਲਿਤਾਂ ਦੀ ਲੜਾਈ ਸਿਰਫ ਦਲਿਤ ਹੀ ਲੜਨਗੇ। ਹੁਣ ਜੇ ਬਾਕੀ ਲੋਕਾਂ ਦਾ ਛੱਡੋ ਵੀ ਜੇ ਪਾਰਲੀਮੈਂਟ ਦੇ ਵਿੱਚ 15% ਮੈਂਬਰ ਵੀ ਅੰਦਰ ਬੈਠੇ ਨਹੀਂ ਹੈ, ਉਹਨਾਂ ਦੇ ਲਈ ਇਹ ਵਿਸ਼ਾ ਹੀ ਅਹਿਮ ਨਹੀਂ ਹੈ, ਜਾਂ ਉਹ ਇੰਨੇ ਕੁ ਡਰੇ ਹੋਏ ਨੇ ਕਿ ਉਹ ਦਲਿਤਾਂ ਦੇ ਹੱਕ 'ਚ ਕੁਝ ਕਹਿ ਕੇ ਮੁੜ ਕੇ RSS ਔਰ ਜਿਹੜੀਆਂ ਉੱਚੀ ਜਾਤੀ ਵਾਲੇ ਨੇ ਉਹਨਾਂ ਨੂੰ ਫੇਸ ਨਹੀਂ ਕਰਨਾ ਚਾਹੁੰਦੇ। ਹੁਣ ਜਦੋਂ ਬਹੁਜਨ ਦਾ ਕਾਨਸੈਪਟ ਆਇਆ, ਬਹੁਜਨ ਦਾ ਮਤਲਬ ਹੈ ਕਿ 85% ਲੋਕ ਮੈਜੋਰਿਟੀ 'ਚ ਨੇ ਜਿਨ੍ਹਾਂ ਨੂੰ ਸ਼ਡਿਊਲ ਕਾਸਟ, ਸ਼ਡਿਊਲ ਟਰਾਈਬ, ਬੈਕਵਰਡ ਕਲਾਸ, ਅਦਰ ਬੈਕਵਰਡ ਕਲਾਸ, ਅਨਟਚੇਬਲ ਬਣਾਇਆ ਹੋਇਆ ਹੈ। ਬ੍ਰਾਹਮਣ ਤੇ ਕਸ਼ਤਰੀ ਜਿਹੜੇ ਉੱਚੀਆਂ ਜਾਤੀਆਂ ਵਾਲੇ ਸੋ ਕਾਲਡ ਮੰਨੇ ਜਾਂਦੇ ਨੇ, ਇਹਨਾਂ ਦੀ ਆਬਾਦੀ 13% ਤੋਂ ਜ਼ਿਆਦਾ ਨਹੀਂ। ਹੁਣ ਉਸ 13% ਆਬਾਦੀ ਦੇ ਖੌਫ ਦੇ ਥੱਲੇ ਜੇ ਪਾਰਲੀਮੈਂਟ ਦੇ ਵਿੱਚ 15% ਮੈਂਬਰ ਮੌਜੂਦ ਨਹੀਂ, ਕੋਰਮ ਪੂਰਾ ਨਹੀਂ ਹੁੰਦਾ, ਤੁਸੀਂ ਅੰਦਾਜ਼ਾ ਲਾਓ ਕਿ ਮਨੂਵਾਦ ਤਾਂ ਉੱਥੇ ਲਾਗੂ ਹੋ ਚੁੱਕਾ ਹੈ ਆਲਰੇਡੀ। ਉਹ ਹਿੰਦੂ ਰਾਸ਼ਟਰ ਔਰ ਜਿਹੜੀਆਂ ਫਿਗਰਸ, ਔਰ ਇਹ ਫਿਗਰ ਬਹੁਤ ਘੱਟ ਨੇ ਕਿਉਂਕਿ ਬਹੁਤ ਸਾਰੀਆਂ ਰਿਕਾਰਡ ਹੀ ਨਹੀਂ ਹੁੰਦੇ ਕੇਸ ਦਲਿਤਾਂ ਦੇ ਖਿਲਾਫ, ਜਿਹੜੀਆਂ ਉਸ ਹੋਮ ਮਿਨਿਸਟਰ ਨੇ ਉਸ ਡਿਸਕਸ਼ਨ ਦੇ ਵਿੱਚ ਦਿੱਤੀਆਂ। 2013 ਦੇ ਵਿੱਚ 39,346 ਹਮਲੇ ਦਲਿਤਾਂ ਦੇ ਉੱਤੇ ਹੋਏ ਨੇ ਭਾਰਤ 'ਚ। ਇਹ ਫਿਗਰ 39,346 2013 ਦੇ ਵਿੱਚ, 2014 ਚ 40,300 ਹਮਲੇ ਦਲਿਤਾਂ ਤੇ ਜਿਹੜੇ ਰਿਕਾਰਡਡ ਨੇ। ਇਹਦੇ ਨਾਲੋਂ 10 ਗੁਣਾ ਜਿਹੜੇ ਨੇ ਉਹ ਰਿਕਾਰਡ ਹੀ ਨਹੀਂ ਹੋਏ, ਪੁਲਿਸ ਹੀ ਨਹੀਂ ਰਿਕਾਰਡ ਕਰਦੀ ਤੇ 2015 ਚ 38,564। ਹੁਣ ਇਹ ਹਾਲ ਹੈ। ਔਰ ਸਾਡੇ ਕਈ, ਮੈਂ ਕਈ ਵਾਰੀ ਆਪਣੇ ਚ ਵੀ ਬੈਠਿਆ ਦੇਖਦਾ, ਕਾਨੂੰ ਜੀ ਉੱਥੇ ਰਿਜ਼ਰਵੇਸ਼ਨ ਹੈ ਜੀ, ਨੌਕਰੀਆਂ ਦਾ ਸ਼ਡਿਊਲ ਕਾਸਟ ਲੈ ਜਾਂਦੇ ਨੇ, ਸਾਡੇ ਪੱਲੇ ਕੀ ਹੈ, ਐਵੇਂ ਸਿਰ ਤੇ ਚੜਾਏ ਹੋਏ ਨੇ, ਇਹ ਇਦਾਂ ਦੀਆਂ ਗੱਲਾਂ ਆਪਣੇ ਲੋਕ। ਹੁਣ ਜੇ ਇੰਨੇ ਹੀ ਸਿਰ ਤੇ ਚੜਾਏ ਹੁੰਦੇ ਤਾਂ ਪਾਰਲੀਮੈਂਟ 'ਚ 15% ਕੋਰਮ ਪੂਰਾ ਨਾ ਹੁੰਦਾ, ਉੱਚੀ ਜਾਤ ਵਾਲਿਆਂ ਤੋਂ ਡਰਦੇ ਆ। ਔਰ ਇਹ 40-40 ਹਜ਼ਾਰ ਦੀ ਫਿਗਰ ਜਿਹੜੇ ਉਹਨਾਂ ਤੇ ਹਮਲੇ, ਹਿੰਸਕ ਹਮਲੇ ਹੋ ਰਹੇ ਨੇ। ਔਰ ਇਹ ਦੋਨੋਂ ਹੀ ਖਬਰਾਂ ਮੈਂ ਜਿਹੜੀਆਂ ਅੱਜ ਦੀਆਂ ਨੇ ਯੂਪੀ ਔਰ ਮੱਧ ਪ੍ਰਦੇਸ਼ ਦੀਆਂ, ਵੀ ਇੱਕ ਥਾਂ ਕੁੱਟ-ਕੁੱਟ ਕੇ ਮਾਰ ਦਿੱਤਾ ਉਹਨੂੰ, ਦੂਜੀ ਥਾਂ ਜਿਹੜਾ ਉਹ ਸ਼ਮਸ਼ਾਨ ਘਾਟ 'ਚ ਵੀ ਸੰਸਕਾਰ ਨਹੀਂ ਉਹਦਾ ਬੱਚੀ ਦਾ ਹੋਣ ਦਿੱਤਾ ਹੈ। ਔਰ ਗੁਜਰਾਤ ਔਰ ਦੂਸਰੀਆਂ ਥਾਵਾਂ ਤੇ ਚੱਲ ਹੀ ਰਿਹਾ। ਔਰ ਇਸ ਕੰਟੈਕਸਟ ਦੇ ਵਿੱਚ ਹੁਣ ਮੈਂ ਸਮਝਦਾ ਕਿ ਵੀ ਇਹ ਪਾਰਟ ਇੰਪੋਰਟੈਂਟ ਹੋਏਗਾ ਡਿਸਕਸ ਕਰਨਾ। ਇਹ ਸੈਕਸ਼ਨ ਮੈਂ ਆਲਰੇਡੀ ਦੇਖ ਰਿਹਾ ਘੜੀਵਾਲ ਬਈ ਵਕਤ ਮੈਂ ਲੈ ਲਿਆ ਕਾਫੀ, ਲੇਕਿਨ ਇਹ ਇੱਕ ਇਸ਼ੂ ਹੈ, ਇਹਦੇ ਲਈ ਜੇ ਸਾਨੂੰ ਦੂਸਰਾ ਪਾਰਟ ਥੋੜਾ ਜਿਹਾ ਅਦਰਵਾਈਜ਼ ਵੀ ਕਰਨਾ ਪੈਂਦਾ ਹੈ। ਪਰ ਤੁਸੀਂ ਬ੍ਰੇਕ ਲੈ ਲਓ, ਮੈਂ ਚਾਹੁੰਦਾ ਵੀ ਇੱਕ ਸੈਕਸ਼ਨ ਇਹਦੇ ਤੇ ਕੰਪਲੀਟ ਅਸੀਂ ਕਰਾਂਗੇ। ਜੀ ਡਾਕਟਰ ਸਾਹਿਬ ਲੈਣੇ ਆ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਆ ਆਫਟਰ ਦਿਸ ਸ਼ਾਰਟ ਬ੍ਰੇਕ।